ਇਹ ਮੈਨੂੰ ਵੀ ਨਾ ਇੱਕ ਦਿਨ ਸ਼ੌਂਕ ਚੜਿਆ YouTube ਮੈਂ ਵੀ ਚੈਨਲ ਬਣਾਉਣਾ। ਪਤਾ ਛਤਾ ਕੁਝ ਨਹੀਂ ਸੀ, ਜਨਰੇਸ਼ਨ ਗੈਪ ਬਹੁਤ ਜ਼ਿਆਦਾ ਹੈ। ਬਸ ਆ ਛੋਟੀ ਮੋਟੀ ਬਿਲਕੁਲ ਜਿਹੜੀਆਂ ਪਹਿਲੀਆਂ ਗੱਲਾਂ ਹੁੰਦੀਆਂ ਉਹ ਵੀ ਔਖੀਆਂ ਜਿਹੀਆਂ ਸਿੱਖੀਆਂ। ਅੱਛਾ, ਉਹਦਾ ਮਕਸਦ ਕੀ ਸੀ ਉਹ ਮੈਂ ਬਾਅਦ ਚ ਦੱਸਾਂਗਾ, ਪਰ ਜਿਹੜੀ ਹੋਈ ਉਹ ਪਹਿਲਾਂ ਸੁਣ ਲਓ। ਸਭ ਤੋਂ ਪਹਿਲਾਂ ਮੈਂ ਇੱਕ ਦੋ ਚਾਰ ਦੋਸਤਾਂ ਨੂੰ ਕਿਹਾ, ਰਿਸ਼ਤੇਦਾਰਾਂ ਨੂੰ ਕਿਹਾ, ਯਾਰ ਇਹ ਮੈਂ YouTube ਬਣਾਇਆ, ਇਹਦਾ ਕੋਈ ਸਬਸਕ੍ਰਾਈਬ ਕਰ ਦੇਣਾ ਤਾਂ ਕਿ 100-150 ਹੋ ਜਾਏ ਮੇਰੇ ਕੋਲ। ਪਹਿਲੋਂ ਸਭ ਤੋਂ ਇਹ ਮੈਸੇਜ ਲਿਖਿਆ ਮੈਂ। ਪਹਿਲੋਂ ਸਭ ਤੋਂ ਇੱਕ ਬਹੁਤ ਕਰੀਬੀ ਰਿਸ਼ਤੇਦਾਰ ਹੈ, ਬੜਾ ਹੀ ਪਿਆਰਾ, ਚਿਹਰੇ ਵੀ ਨੂਰਾਨੀ, ਪੂਰਾ ਖਾਨਦਾਨੀ ਮਾਸ਼ਾਅੱਲਾ ਨੂਰਾਨੀ, ਹੈ ਵੀ ਚੰਗੇ। ਯਾਨੀ ਉਹਨਾਂ 'ਚ ਕਦੇ ਤੁਸੀਂ ਮੈਂ ਇੰਨੇ ਸਾਲਾਂ ਤੋਂ ਨੈਗੇਟਿਵ ਗੱਲ ਨਹੀਂ ਵੇਖੀ। ਲੇਕਿਨ ਮੈਂ ਤੁਹਾਨੂੰ YouTube ਚੈਨਲ ਦੇ ਐਕਸਪੀਰੀਅੰਸ ਦੀ ਗੱਲ ਕਰ ਲਾਂਗਾ। ਇਹਦੇ ਤਜਰਬਾ ਕੀ ਹੋਇਆ, ਬੜੇ ਰਾਜ਼ ਖੁੱਲੇ। ਉਹਦਾ ਮੈਨੂੰ ਟੈਲੀਫੋਨ ਆ ਗਿਆ। ਉਹ ਸਾਹਿਬ ਜਿਹੜੇ ਨੇ ਸਾਡੇ, ਤੇ ਉਹ ਬੜੇ ਪਿਆਰੇ ਇਨਸਾਨ ਨੇ, ਤੇ ਉਹ ਗੱਡੀ ਚਲਾ ਰਿਹਾ ਸੀ ਤੇ ਉਹਨੂੰ ਇੰਨਾ ਕੁ ਗੁੱਸਾ ਆਇਆ ਮੇਰੇ ਤੇ ਉਹਨਾਂ ਨੇ, ਮੇਰੇ ਤੋਂ ਕਾਫੀ ਛੋਟੇ ਨੇ, ਲੇਕਿਨ ਉਹ ਕਹਿੰਦੇ ਜਿੰਨੀ ਕੁ ਸਰੀ ਪੁੱਜੀ ਉਹਨਾਂ ਨੇ ਟਿਕਾ ਕੇ ਕੀਤੀ ਉਹਨਾਂ ਨੇ ਅਦਬ ਦੇ ਹੱਥ 'ਚ ਰਹਿ ਕੇ। ਮੇਰੇ ਨਾਲ ਉਹਨਾਂ ਨੇ ਖੁਦਾ ਨਾ ਉਹ ਤੇ ਕਰਨੀ ਨਹੀਂ ਸੀ ਨਾ, ਉਹਨਾਂ ਕਦੇ ਵੀ ਗਾਂ ਵੀ ਨਹੀਂ ਕਰਨੀ, ਪਰ ਉਹ ਜਿੰਨੀ ਕੋ ਅਦਬ 'ਚ ਰਹਿ ਕੇ ਕਰ ਸਕਦੇ ਸੀ ਉਹਨਾਂ ਨੇ ਮੇਰੀ ਕਲਾਸ ਲਈ। ਪਰ ਸਮਝ ਲਓ ਹਟੇ ਨਾ, ਇੰਨਾ ਮਤਲਬ ਗੁੱਸਾ ਤੇ ਜੋਸ਼ ਤੇ ਕਿ ਵੀ ਸਾਹ ਚੜ ਗਿਆ ਉਹਨਾਂ ਨੂੰ। ਮੈਂ ਸ਼ਰਮਿੰਦਾ ਹੋ ਜਾਵਾਂ। ਮੈਂ ਕਿਹਾ ਕਾਕਾ ਗੱਲ ਆ ਕਿ ਹੁਣ ਮੈਂ ਸੁਣਨੀਆਂ ਤੇ ਸਾਰੀਆਂ, ਇਹ ਤਾਂ ਨਹੀਂ ਮੈਂ ਹੋ ਸਕਦਾ ਕਿ ਮੈਂ ਤੇਰੀ ਵਿੱਚੋਂ ਬੰਦ ਕਰ ਦਿਆਂ। ਠੀਕ ਹੈ, ਤੂੰ ਇਹ ਗੱਲ ਕਰ ਲਈ, ਮੈਂ ਤਾਂ ਨਹੀਂ ਕਰਨੀ, ਤੇ ਮੇਰੇ ਵਾਸਤੇ ਉਸੇ ਤਰ੍ਹਾਂ ਦੇ ਰਹਿਣਾ, ਕਿਉਂਕਿ ਇਹ ਤੇ ਮੈਂ ਆਪਣੀ ਜ਼ਿੰਦਗੀ 'ਚ ਇੱਕ ਨਵਾਂ ਪੰਗਾ ਲਿਆ ਇਸ ਉਮਰ ਜਾਣ ਕੇ 86 87 90 ਸਾਲਾਂ 'ਚ, ਤੇ ਉਹ ਫਿਰ ਉਹਦਾ ਸਵਾਦ ਵੀ ਮੈਨੂੰ ਹੋਣਾ ਚਾਹੀਦਾ ਸੀ। ਖੈਰ ਉਹਨੇ ਬੰਦੇ ਚੁਗੇ ਬਹੁਤ ਚੰਗੇ ਨੇ। ਫਿਰ ਉਹ ਕਿਤੇ ਉਹਨੂੰ ਜਦੋਂ ਬਹੁਤ ਹੀ ਗੁੱਸਾ ਉਹਨੇ ਕੱਢ ਲਿਆ ਨਾ, ਮਤਲਬ ਗੁੱਸੇ ਦੀ ਕੱਪੜੇ 'ਚ ਬਾਹਰ, ਤੇ ਮੈਨੂੰ ਫਿਰ ਕਹਿੰਦਾ ਅੱਛਾ ਨਹੀਂ ਮੈਂ ਤੁਹਾਡੀ ਬਹੁਤ ਹੈਲਪ ਕਰਨੀ, ਫਿਕਰ ਨਾ ਕਰੋ, ਇਹ ਨਾ ਕਰੋ। ਇੱਕ ਦਿਨ ਵਾਕਈ ਉਹਨਾਂ ਇੱਕ ਦੋ ਉਹ ਵੀ ਕੀਤੇ। ਇੱਕ ਦਿਨ ਉਹਨੇ ਮੇਰਾ ਧਿਆਨ ਕੀਤਾ, ਇੱਕੋ ਦਿਨ। ਲੋ ਜੀ, ਅੱਛਾ ਮੈਨੂੰ ਇੱਕ ਦੋ ਕਰਦੇ 1200 ਤੇ ਕੁਛ ਹੋ ਗਿਆ, 1200 ਤੋਂ ਉੱਤੇ ਹੋ ਗਏ। ਅੱਛਾ, ਉਹ ਹੁਣ ਤੁਹਾਨੂੰ ਮੈਂ ਦੱਸਾਂ ਇੱਕ ਗੱਲ, ਇੱਕ ਇਹ ਆ, ਇੱਕ ਮੇਰਾ ਬਹੁਤ ਦੋਸਤ ਆ ਇਸ ਪੇਸ਼ੇ ਦਾ, ਸ਼ਾਇਰ ਵੀ ਆ, ਬਹੁਤ ਕਰੀਬੀ। ਹੋ ਸਕਦਾ ਕਿ ਮੈਂ ਵੀ ਉਹਨਾਂ ਤੇ ਕੁਝ ਮਿਹਰਬਾਨੀਆਂ ਕੀਤੀਆਂ ਹੋਣ, ਹੋ ਸਕਦਾ ਉਹਨਾਂ ਵੀ ਮੇਰੇ ਤੇ ਕੋਈ ਮਿਹਰਬਾਨੀਆਂ ਕੀਤੀਆਂ ਹੋਣ, ਹੋ ਸਕਦਾ ਸਾਡੇ ਦੋਵਾਂ ਨੇ ਕੀਤੀਆਂ, ਹੋ ਸਕਦਾ ਅਸੀਂ ਦੋਵੇਂ ਇੱਕ ਦੂਸਰੇ ਦੀ ਬਹੁਤ ਰਿਸਪੈਕਟ ਕਰਦੇ ਵੀ। ਮੈਂ ਤੇ ਕਰਦਾ ਜੀ। ਉਹਨਾਂ ਦਾ ਟੈਲੀਫੋਨ ਆ ਗਿਆ ਜੀ। ਉਹਨਾਂ ਵੀ ਟੈਲੀਫੋਨ ਤੇ ਭਾਈ ਉਹਨਾਂ ਐਡੀ ਲੰਬੀ ਕਲਾਸ ਲਈ, ਇੰਨੀ ਲੰਬੀ ਕਲਾਸ ਸੀ, ਮੇਰੇ ਤੋਂ ਛੋਟਾ ਵੀ। ਮੈਨੂੰ ਸਮਝ ਨਾ ਆਵੇ ਕਿ ਭਾਈ, ਮੈਂ ਕਿਹਾ ਯਾਰ ਇਹ ਤੇ ਮੈਂ ਕਿਸੇ ਨੂੰ ਪੁੱਛਾਂਗਾ, ਇੱਕ ਵਾਵਾ ਵੱਡਾ ਸਾਰਾ ਜੁਰਮ ਹੈ ਇਸ YouTube ਚੈਨਲ ਤੇ। ਅੱਜ ਜਿਨ੍ਹਾਂ ਦੇ ਲੱਖਾਂ ਨੇ ਇਹ ਤੇ ਬੜੀਆਂ ਗਾਲਾਂ ਖਾਂਦੇ ਹੋਣੇ, ਫਿਰ ਇਹਨਾਂ ਦਾ ਤੇ ਹਾਲ ਹੀ ਕੋਈ ਨਹੀਂ ਹੋਣਾ। ਇਹ ਤੇ ਕੰਮ ਯਾਰ ਕੋਈ ਭੈੜਾ ਹੈ। ਮੈਂ ਕਿਹਾ ਚਲੋ ਸੱਜੇ ਖੱਬੇ ਪੁੱਛਦੇ ਹਾਂ। ਉਹਨੇ ਫਿਰ ਟਿਕਾ ਕੇ ਕਰ ਲਈ। ਹੁਣ ਉਸ ਤੋਂ ਇੱਕ ਫਿਰ ਸਾਡੇ ਇੱਕ, ਅਸੀਂ ਤਾਂ ਬਹੁਤ ਛੋਟੇ ਜਿਹੇ ਬੰਦੇ ਹਾਂ, ਬਹੁਤ ਹੀ ਰਈਸ ਫੈਮਿਲੀ ਹੈ, ਬਹੁਤ ਵੱਡੇ ਲੋਕ ਨੇ ਸਾਡੇ ਰਿਸ਼ਤੇਦਾਰ ਨੇ, ਬਹੁਤ ਵੱਡੇ ਦੂਰ ਦੇ ਰਿਸ਼ਤੇਦਾਰ ਨੇ। ਉਹਨਾਂ ਦਾ ਵੀ ਟੈਲੀਫੋਨ ਨਹੀਂ, ਟੈਲੀਫੋਨ ਹੀ ਆਇਆ ਜਾਂ ਨਹੀਂ, ਵਾਇਸ ਮੈਸੇਜ ਸਮਥਿੰਗ ਲਾਈਕ ਦੈਟ ਕੁਛ ਆਇਆ, ਉਹਨਾਂ ਦਾ ਟੈਲੀਫੋਨ ਸ਼ਾਇਦ ਆਇਆ। ਉਹਨਾਂ ਨੇ, ਉਹ ਬਹੁਤ ਮਹਜ਼ਬ ਨੇ, ਬਹੁਤ ਨਫੀਸ ਨੇ, ਬਹੁਤ ਆਲਾ ਨੇ, ਹਰ ਕਿਸਮ ਦੀ, ਬਹੁਤ ਖਾਨਦਾਨੀ ਨੇ, ਤੇ ਮਤਲਬ ਹੈ ਕਿ ਪੰਜਾਬ 'ਚ ਹੀ ਰਹਿੰਦੇ ਨੇ, ਉਹ ਵੀ ਪੰਜਾਬੀ ਨੇ। ਤੇ ਉਹਨਾਂ ਨੂੰ ਇਸ ਲਫ਼ਜ਼ ਅਸਲ ਗੱਲ ਜਿਹੜੀ ਆ ਨਾ, ਵੀ ਇਹ ਮੈਂ ਜਿਹੜੀ ਮੁੱਦਾ ਉਹਨਾਂ ਨੂੰ ਬਿਆਨ ਕੀਤਾ ਨਾ ਸਭ ਨੂੰ, ਉਹ ਮੈਂ ਕਿਹਾ ਯਾਰ ਪੰਜਾਬੀ ਸਿੱਖੋ, ਪੰਜਾਬੀ ਬੋਲੋ। ਜਿਹੜਾ ਪੰਜਾਬੀ ਆ ਨਾ, ਇਹ ਬਹੁਤ ਵੱਡਾ ਰਿਸ਼ਤਾ ਹੈ, ਤੇ ਇੱਕ ਬਹੁਤ ਵੱਡੀ ਇਹ ਐਡੀਸ਼ਨਲ ਇੱਕ ਲੈਂਗੁਏਜ ਆ ਜਿਹੜੀ ਤੁਸੀਂ ਆਪਣੀ ਔਲਾਦ ਨੂੰ ਦੇ ਕੇ ਜਾ ਸਕਦੇ ਹੋ। ਪੰਜਾਬੀ ਇਹਨਾਂ ਕੋਲ ਖੋਵ ਹੋਣਾ, ਇਹ ਵਿਰਾਸਤ ਹੈ, ਬਹੁਤ ਕੀਮਤੀ ਵਿਰਾਸਤ ਹੈ। ਤੇ ਇਸ ਤਰ੍ਹਾਂ ਹੀ ਹੈ ਕਿ ਕਿਸੇ ਬੱਚੇ ਕੋਲੋਂ ਤੁਸੀਂ ਉਹਦੇ ਹਿੱਸੇ 'ਚ 11 ਮੁਰੱਬੇ ਆਉਂਦੇ ਤੇ ਇੱਕ ਮੁਰੱਬਾ ਖੋਹ ਕੇ ਉਹਦੇ ਕੋਲੋਂ ਉਹਨੂੰ ਪਾੜ ਪੂੜ ਕੇ ਉਹਦੇ ਕਾਗਜ਼ ਸੁੱਟ ਦਿੰਦੇ ਹੋ ਕਿ ਨਹੀਂ ਇਹ ਮੈਨੂੰ ਨਹੀਂ ਪਸੰਦ ਨਹੀਂ ਹੈ, ਤੇ ਉਹ ਬਈਓ 11ਵਾਂ ਵੀ ਉਹਨੂੰ ਦਿਓ। ਤੇ ਮੇਰਾ ਤਾਂ ਮਤਲਬ ਸੀ ਕਿ ਅੱਗੇ ਮੁੰਤਕਿਲ ਕਰੋ ਪੰਜਾਬੀ, ਇੱਕ ਐਡੀਸ਼ਨ। ਹੁਣ ਜੋ ਅੱਜ ਤੋਂ 10 ਸਾਲ 20 ਸਾਲ ਬਾਅਦ ਸਾਡੇ ਕਿਸੇ ਬੱਚੇ ਵੀ ਨਹੀਂ ਬੋਲਣਾ, ਜੇ ਮੈਂ ਤਾਂ ਪਿੱਛੇ ਪਿਆ ਨਾ। ਪਰ ਉਹਨਾਂ ਨੇ ਖੈਰ ਉਹ ਲੈ ਵੀ ਸਕਦੇ ਸੀ, ਜਿਨ੍ਹਾਂ ਮੇਰਾ ਟੈਲੀਫੋਨ ਤੇ ਕੀਤਾ, ਉਹ ਮੇਰੇ ਤੋਂ ਵੱਡੇ ਵੀ ਸੀ, ਵੱਡੇ ਚੌਧਰੀ ਸਾਹਿਬ ਸੀ ਸਾਡੇ ਖਾਨਦਾਨ 'ਚ। ਖਾਨਦਾਨ ਤੇ ਨਹੀਂ, ਮੇਰਾ ਖਾਨਦਾਨ ਤੋਂ ਗਰੀਬ ਜਿਹਾ, ਉਹ ਸਾਡੇ ਰਿਸ਼ਤੇਦਾਰ ਹੈ। ਉਹਨਾਂ 'ਚ ਮਤਲਬ ਉਸ ਖਾਨਦਾਨ 'ਚ ਸਭ ਤੋਂ ਵੱਡਾ ਉਹ ਚੌਧਰੀ ਸੀ। ਉਹਨਾਂ ਖੈਰ ਟੈਲੀਫੋਨ ਕੀਤਾ, ਉਹਨਾਂ ਦੇ ਕੋਲ ਤੇ ਜਿੰਨੀ ਮਰਜ਼ੀ ਸਰਨੀ ਪੁੱਛਦੀ ਸੀ ਉਹਨਾਂ ਨੇ ਕੀਤੀ ਖੂਬਸੂਰਤੀ ਨਾਲ। ਇਹ ਕਹਿ ਲਿਆ ਉਹਨਾਂ ਨੇ ਬੇਅਦਬੀ ਨਹੀਂ ਕੀਤੀ, ਨਾ ਬੇਅਦਬੀ ਕੀਤੀ ਹੈ, ਬੇਅਦਬੀ ਕਰ ਸਕਦੇ ਸੀ।
पर नहीं, बड़ी तहम्मल ना, बड़े सलूक खलूस ना, बड़े प्यार ना, बड़ी मुहब्बत ना, वो भे भे गए ਜਿਹਨੂੰ ਕਹਿੰਦੇ ਹੁੰਦੇ ਆਹੋ ਉਸ ਕਿਸਮ ਦਾ ਕੰਮ। ਅੱਛਾ ਮੈਂ ਖੈਰ ਰੱਖਿਆ ਵੀ ਚਲੋ ਕੋਈ ਗੱਲ ਨਹੀਂ, ਮੈਂ ਤੇ ਮੇਰਾ ਤੇ ਕੰਮ ਹੀ ਹੋਇਆ, ਮੈਂ ਤਾਂ ਮਿਸ਼ਨ ਹੈ ਵੀ ਪੰਜਾਬੀ ਦਾ, ਤੇ ਚਲੋ ਜਿਹੜਾ ਪੰਜਾਬੀ ਹੋ ਕੇ ਪੰਜਾਬੀ ਦੀ ਨਹੀਂ ਬੁਰਾ ਲੱਗਦਾ ਤੇ ਵਿੱਚੋਂ ਛੱਡ ਨਿਕਲ ਜਾਓ ਵਿੱਚੋਂ। ਅੱਛਾ 3 ਹੋਏ ਨਾ, ਤੇ ਮੈਨੂੰ ਇੰਜ ਲੱਗਿਆ ਜਿਵੇਂ ਤਿੰਨਾਂ 'ਚ ਹੀ ਕੋਈ ਪੜਾਸ ਸੀ, ਪਤਾ ਨਹੀਂ ਕਿਹੜੀ ਸੀ ਭਰੀ ਹੋਈ, ਜਿਹੜੀ ਇਹਨਾਂ ਨੇ ਬਰੂਦ ਤਰ੍ਹਾਂ ਫਟੇ ਆਪਣੇ ਆਪਣੇ ਜ਼ਰਫ ਦੇ ਮੁਤਾਬਕ। ਇਹ ਨਹੀਂ ਕਿ ਵੀ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ। ਬਦਤਮੀਜ਼ੀ ਉਹੀ ਹੈ ਨਾ, ਅਲਾਮਾ ਇਕਬਾਲ ਦੇ ਬਾਰੇ ਮੈਂ ਸੁਣਿਆ ਸੀ, ਉਹਨੇ ਕਿਹਾ ਸੀ ਯਾ ਅੱਲਾ ਮੈਨੂੰ ਮਾਫ ਕਰੀ ਜੇ ਤੂੰ ਮੈਨੂੰ ਕਹਤਾ ਓਏ ਇਕਬਾਲ, ਮੈਂ ਤੇ ਉਹੀ ਮਰ ਗਿਆ। ਤੋ ਇੰਨੀ ਕਿ ਮੇਰੇ ਨਾਲ ਉਹਨੇ ਕਰ ਦਿੱਤੀ ਕਿ ਮੇਰੇ ਨਾਲ ਕਾਫੀ ਮੇਰਾ ਘਰ ਪੂਰਾ ਹੋ ਗਿਆ ਸੀ। ਖੈਰ ਚਲੋ ਇਹ ਹੁੰਦੀ ਰਹਿੰਦੀ ਹੈ, ਕੋਈ ਗੱਲ ਨਹੀਂ। ਅਸੀਂ ਫਿਰ ਅੱਗੇ ਆ ਗਏ ਜਿਹੜੇ ਦਿਲਾਂ ਦੇ ਜਾਨੀ ਹੁੰਦੇ ਆ, ਜਿਨ੍ਹਾਂ ਤੇ ਅਸੀਂ ਕਿ ਇੱਥੇ ਤੇ ਜਾਨ ਵੀ ਦੇ ਦੇਣਗੇ, ਤੇ ਮੈਂ ਵੀ ਉਹਨਾਂ ਵਾਸਤੇ ਤਿਆਰ ਜਾਨ ਦੇਣ ਵਾਸਤੇ। ਤੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਵੀ, ਦੋਸਤ ਵੀ, ਬਹੁਤ ਹੀ ਕਰੀਬੀ, ਹੱਦੋਂ ਕਰੀਬੀ। ਉਹਨਾਂ 2-4 ਦਿਨ ਤੇ ਜਨਾਬ ਕੱਢ ਰਾੜ ਦਿੱਤੇ ਨਾ ਇਹਦੇ ਸਬਸਕ੍ਰਾਈਬਰਾਂ ਦੇ, ਤੇ 2-3 ਦਿਨ। ਲਓ ਜੀ ਹੁਣ ਅੱਲਾ ਦੇ ਸ਼ੁਕਰ, ਅੱਲਾ ਦਾ ਰਹਿਮ ਤੇ ਅੱਲਾ ਦੀ ਰਹਿਮਤ ਹੈ ਕਿ ਉਹਨਾਂ ਨੇ ਉਹੀ ਕੰਮ ਦੂਜਾ ਹੀ ਕੀਤਾ। ਹੁਣ ਪਤਾ ਹੀ ਨਹੀਂ, ਕਦੇ ਭੁੱਲ ਹੀ ਗਏ, ਕਦੇ ਉਹਨਾਂ ਨੂੰ, ਮੈਨੂੰ ਆਰਾਮ ਹੈ ਹੁਣ ਉਹਨਾਂ ਨਾਲੋਂ ਵੀ ਪੂਰਾ ਆਰਾਮ ਹੈ। ਅੱਛਾ ਫਿਰ ਮੇਰੇ ਤੇ ਸੋਚਣਾ ਸ਼ੁਰੂ ਕੀਤਾ ਕਿ ਯਾਰ ਗੱਲ ਕੀ ਹੈ, ਇਹਦੇ ਪਿੱਛੇ ਰਾਜ਼ ਕੀ ਹੈ। ਅੱਛਾ ਫਿਰ ਉਹ ਵੀ ਹੈ ਕਿ ਜਿਹੜੇ ਮੈਂ ਜਦੋਂ ਕਾਫੀ ਸਾਰਾ ਪਰੇਸ਼ਾਨ ਹੋਇਆ ਨਾ, ਮੈਂ ਕਿਹਾ ਯਾਰ ਇਹਦਾ ਰਾਜ਼ ਲੱਭੇ। ਤੇ ਅੱਲਾ ਦੇ ਬੰਦੇ ਵਿੱਚ ਹੁੰਦੇ ਇੱਕ ਨਾਸਰ ਢਿੱਲੋਂ ਹੈ। ਉਹ ਨਾਸਰ ਢਿੱਲੋਂ ਨੇ ਬਹੁਤ ਜ਼ਿਆਦਾ ਖਿਦਮਤ ਕੀਤੀ ਹੈ ਪੰਜਾਬੀ ਦੀ, ਤੇ ਖਾਸ ਕਰ ਮੇਰੇ ਖਿਆਲ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਸ਼ਾਇਦ ਨੰਬਰ 1 ਤੇ ਹੋਏ। ਇੰਡੀਆ 'ਚ ਜਿਹੜਾ ਮੇਰਾ ਜਿੰਨੇ ਵੀ ਦੋਸਤ ਨੇ, ਮੇਰੇ 4-5 ਹਜ਼ਾਰ ਦੋਸਤ ਹੈ ਨੇ ਮੇਰੇ ਇੰਡੀਆ 'ਚ, ਉਹ ਜਿਹੜੇ ਨਾਲ ਵੀ ਗੱਲ ਹੁੰਦੀ ਉਹ ਨਾਸਰ ਢਿੱਲੋਂ ਦੀ ਗੱਲ ਜ਼ਰੂਰ ਕਰਦਾ। ਤੇ ਨਾਸਰ ਢਿੱਲੋਂ ਨਾਸਰ ਢਿੱਲੋਂ ਦੀ ਬਹੁਤ ਖਿਦਮਤ, ਮੈਂ ਵੀ ਬਹੁਤ ਕਦਰ ਕਰਦਾ। ਹਾਲਾਂਕਿ ਉਹ ਜਿਹੜਾ ਵੱਡਾ ਬੰਦਾ ਹੈ, ਉਹ ਮੇਰੇ ਵਰਗੇ ਮਾੜੇ ਬੰਦੇ ਨੂੰ ਲਿਫਟ ਨਹੀਂ ਕਰਾਉਂਦਾ, ਲੇਕਿਨ ਉਹਦੀ ਗ੍ਰੇਟਨੈਸ ਇਹ ਆ ਕਿ ਉਹਨਾਂ ਨੇ ਬਕਾਇਦਾ ਮੈਨੂੰ ਵਾਇਸ ਮੈਸੇਜ ਛੱਡਿਆ। ਮੇਰਾ ਖਿਆਲ ਵਾਇਸ ਮੈਸੇਜ ਸੀ, ਮੈਂ ਥੋੜਾ ਜਿਹਾ ਭੁੱਲ ਸਕਦਾ ਕਿ ਟੈਲੀਫੋਨ ਜਾਂ ਵਾਇਸ ਮੈਸੇਜ ਮਿਲਿਆ। ਉਹਨਾਂ ਨੇ ਬੜੀ ਕੰਪਰੀਹੈਂਸਿਵ, ਉਹਨਾਂ ਕਿਹਾ ਬਾਬਾ ਜੀ ਤੁਸੀਂ ਫਿਕਰ ਨਾ ਕਰਨਾ। ਅੱਛਾ ਇਹ ਕਿਉਂ ਹੋਇਆ, ਮੈਂ ਇੱਕ ਦਾਸਤਾਨ ਦੀ ਇੱਕ ਛੋਟੀ ਜਿਹੀ ਨਾ ਇੱਕ ਵੀਡੀਓ ਨਹੀਂ ਆਡੀਓ ਬਣਾ ਕੇ ਤੋਂ ਮੈਂ ਦੋਸਤਾਂ ਨੂੰ ਸਰਕੂਲੇਟ ਕਰ ਦਿੱਤੀ ਕਿ ਯਾਰ ਮੇਰੇ ਨਾਲ ਇਦਾਂ ਹੋਈ ਹੈ। ਉਹ ਢਿੱਲੋਂ ਸਾਹਿਬ ਨੇ ਮੈਨੂੰ ਬਹੁਤ ਤਹੰਮਲ ਨਾਲ, ਬਹੁਤ ਪਿਆਰ ਨਾਲ ਉਹਨੇ ਕਿਹਾ ਜੀ ਅਸੀਂ ਤੇ ਗਾਲਾਂ ਖਾਧੀਆਂ ਐ, ਪਰ ਲਿਟਰਲੀ ਅਸੀਂ ਤੇ ਸਾਡਾ ਪਤਾ ਨਹੀਂ ਕੀ ਹੋਈਆਂ ਬਾਬਾ ਜੀ, ਤੁਸੀਂ ਘਬਰਾਓ ਨਾ, ਤੁਸੀਂ ਆਪਣਾ ਚੰਗਾ ਕੰਮ ਕਰਨ ਦਿਓ, ਕਰੀ ਰੱਖੋ ਚੁੱਪ ਕਰਕੇ। ਅੱਛਾ ਹੁਣ ਮੇਰਾ ਇੱਕ ਮਸਲਾ ਨਹੀਂ ਸੀ, ਮੈਨੂੰ ਸ਼ੋਹਰਤ ਦੀ ਤਾਂ ਮਸਲਾ ਨਹੀਂ ਸੀ। ਜਿਤਨੇ ਵੀ ਇੱਥੇ ਸ਼ਾਇਰ ਨੇ, ਕਿਸੇ ਕੋਲ 5 ਕਰੋੜ 6 ਕਰੋੜ ਵਿਊਜ਼ ਨਹੀਂ, ਮੇਰੇ ਕੋਲ 5-6 ਕਰੋੜ ਵਿਊਜ਼ ਨੇ, ਜਿਨ੍ਹਾਂ ਦਾ ਮੇਰੇ ਕੋਲ ਸਬੂਤ ਹੈ ਬਲੈਕ ਐਂਡ ਵਾਈਟ। ਮੈਂ ਮੁਖਤਲਿਫ ਚੈਨਲਾਂ ਦੇ ਉੱਤੇ, ਜਿਨ੍ਹਾਂ 'ਚੋਂ ਇੱਕ ਸਭ ਤੋਂ ਜ਼ਿਆਦਾ ਸਈਦ ਅਸਲਮ ਸਾਹਿਬ ਦਾ, ਸਈਦ ਅਸਲਮ ਦੇ ਚੈਨਲ ਤੇ ਇੱਕ ਮੇਰੀ ਨਜ਼ਮ ਦਾ 2001 ਦੇ ਵਿੱਚ ਇੱਕ ਨਜ਼ਮ ਦਾ 12 ਮਿਲੀਅਨ ਸੀ ਵਿਊਜ਼, ਤੇ 5,70,000 ਸ਼ੇਅਰ ਸੀ ਇੱਕ ਨਜ਼ਮ ਦਾ ਇੱਕ ਸਾਲ 2021 ਚ। ਉਹ ਹੁਣ ਤੱਕ ਕਿੰਨਾ ਹੋ ਗਿਆ ਹੋਗਾ, ਉਹਨਾਂ ਦੀ ਆਪਸ ਚ ਲੜਾਈ ਹੋ ਗਈ ਤੇ ਹੁਣ ਉਹ ਸ਼ੋਅ ਨਹੀਂ ਕਰਦੇ। ਚਲੋ ਮਤਲਬ ਮੈਨੂੰ ਮੇਰੀ ਸ਼ੋਹਰਤ ਦਾ ਤਾਂ ਮਸਲਾ ਕੋਈ ਨਹੀਂ, ਸ਼ੋਹਰਤ ਇਹਨਾਂ ਸਾਰਾ ਜਾਣਦੇ ਤੇ ਨਾ ਸਾਰਾ ਤਾਂ ਬਹੁਤ ਹੈ ਮੈਨੂੰ ਲੋਕ ਇੰਡੀਆ 'ਚ ਵੀ ਜਾਣਦੇ, ਪਰ ਉਹਦੀ ਤੇ ਹੁਣ ਮੈਂ ਕੀ ਕਰਨੀ ਹੈ ਇਸ ਉਮਰੇ ਸ਼ੋਹਰਤ ਕਰਾ ਕੇ। ਲੇਕਿਨ ਸ਼ਾਇਦ ਇਹਨਾਂ ਨੂੰ ਇਹ ਵੀ ਆ ਗਿਆ ਕਿ ਯਾਰ ਕਿਤੇ ਇਹ ਨਾ ਹੋਵੇ ਕਿ ਇਹ ਕੋਈ ਥੋੜਾ ਜਿਹਾ ਵੱਡੀ ਕਲਾਸ 'ਚ ਨਾ ਪੈਰ ਰੱਖਣ ਲੱਗ ਪਏ। ਅੱਛਾ ਹੁਣ ਆ ਗਈ ਕਮਾਈ। ਪਹਿਲੀ ਗੱਲ ਤੇ ਕਿ ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਜਿੰਨੀ ਸਾਦਾ ਜੀ ਮੈਂ ਰੋਟੀ ਵੀ ਅਚਾਰ ਨਾਲ ਖਾ ਲਿਆ, ਮੇਰਾ ਸਿੱਧਾ ਮੈਨੂੰ ਕੋਈ ਮੈਂ ਖਾਣਾ ਬਲਕਿ ਇਹ ਸਮਝਣਾ ਕਿ ਮੈਂ ਕਈ ਵਾਰ ਸੋਚਦਾ ਯਾ ਅੱਲਾ ਇਨਸਾਨ ਨੂੰ ਖਾਣ ਨਹੀਂ ਸੀ ਹੋਣਾ ਚਾਹੀਦਾ, ਤੇ ਡੰਗਰਾਂ ਦਾ ਜਾਂ ਜਾਨਵਰਾਂ ਦਾ ਕੰਮ ਹੈ ਖਾਈ ਰੱਖਣਾ। ਸਾਨੂੰ ਕੋਈ ਐਸੀ ਗੋਲੀ ਛੋਲੀ ਹੁੰਦੀ ਅਸੀਂ ਉਹਦੇ ਨਾਲ ਗੁਜ਼ਾਰਾ ਕਰ ਲਿਆ ਕਰਦੇ ਜੇ ਹਵਾ ਨੂੰ ਬਹਰਲ। ਅੱਛਾ ਫਿਰ ਉਸ ਤੋਂ ਬਾਅਦ ਇਹ ਹੈ ਕਿ ਬਈ ਹੁਣ ਕੋਈ ਇੱਕ ਫੈਮਿਲੀ ਇਹ ਹੋ ਕਿ ਜਿਹੜੀ ਬੜੀ ਅਮੀਰ ਹੈ, ਪਰ ਅੱਲਾ ਦਾ ਉਹਦਾ ਸ਼ੁਕਰ ਹੈ ਕਿ ਵੀ ਉਹਨਾਂ ਦਾ ਹੱਥ ਕਦੇ ਕਿਸੇ ਗਰੀਬ ਵਾਸਤੇ ਖਿੱਸੇ 'ਚ ਨਹੀਂ ਗਿਆ, ਤੇ ਨਾ ਹੀ ਉਹਨਾਂ ਨੂੰ ਰਹਿਮ ਆਇਆ ਕਿਸੇ ਕਿ ਮੇਰਾ ਪਿਆਰਾ ਤੇ ਜੇ ਮੇਰੇ ਨਾਲ ਇੰਨਾ ਪਿਆਰ ਕਰਦਾ ਜਾਂ ਮੇਰੀ ਇੰਨੀ ਇੱਜ਼ਤ ਕਰਦਾ ਜਾਂ ਮੈਂ ਹੱਦ ਤੋਂ ਜ਼ਿਆਦਾ ਇੱਜ਼ਤ ਕਰਦਾ। ਉਹਨਾਂ ਨੂੰ ਵੈਸੇ ਹਸਬੀ ਨਸਬੀ ਵੀ ਬੇਇੱਜ਼ਤੀ ਫਰਮਾ ਰਹਾ, ਇੱਜ਼ਤ ਸ਼ਿੱਦਤ ਫਰਮਾ ਦੇਣਾ, ਯਾਨੀ ਕਿ ਬੇਇੱਜ਼ਤੀ ਤੇ ਉਹਦੀ ਉਹਨਾਂ ਨੂੰ ਆਦਤ ਵੀ ਆ ਤੇ ਉਹਨਾਂ ਵੀ ਕਾਫੀ ਫਰਮਾਈ। ਫਿਰ ਇੱਕ ਦੋ ਹੋਰ ਵੀ ਸੀ, ਯਾਨੀ ਜਿਹਨੂੰ ਜਿੰਨਾ ਸਰਿਆ ਪੁੱਜਿਆ ਨਾ ਉਹਨੇ ਕੀਤਾ। ਅੱਛਾ ਹੁਣ ਗੱਲ ਮੈਂ ਤੁਹਾਨੂੰ ਆਖਰ 'ਚ ਇਹ ਗੱਲ ਕਰਾਂ ਕਿ ਇੱਕ ਮੈਨੂੰ ਫਿਰ ਜਿੱਥੇ ਮੈਂ ਪਹੁੰਚਿਆ ਨਾ ਅਖੀਰ ਤੇ ਗੱਲ, ਪਹਿਲੀ ਗੱਲ ਤੇ ਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਮੇਰਾ ਮਕਸਦ ਮਿਸ਼ਨ ਬੇਸਿਕ ਹੈ ਅੱਲਾ, ਬੰਦਗੀ, ਇਨਸਾਨੀਅਤ ਤੇ ਪੰਜਾਬੀ।
ਫਿਰ ਮੈਂ ਹੁਣ ਜਿਨ੍ਹਾਂ ਨੇ ਇਹ ਸਾਰਿਆਂ ਨੇ ਮੇਰੀ ਕਲਾਸ ਲਈ ਤੇ ਸਰਦਾ ਪੁੱਛਦਾ ਮੇਰੀ ਬੇਇੱਜ਼ਤੀ ਸ਼ਰੀਫ ਕੀਤੀ ਹੈ, ਉਹਨਾਂ ਸਾਰਿਆਂ ਨੂੰ ਮੈਂ ਪੁੱਛਦਾ ਕਿ ਪੰਜਾਬ ਦਾ ਤੁਹਾਡੇ ਤੇ ਕੋਈ ਹਿਸਾਬ ਨਹੀਂ, ਪੰਜਾਬੀ ਦਾ ਤੁਹਾਡੇ ਤੇ ਕੋਈ ਹਿਸਾਬ ਨਹੀਂ, ਤੁਸੀਂ ਪੰਜਾਬ 'ਚੋਂ ਕੁਛ ਹਾਸਲ ਨਹੀਂ ਕੀਤਾ, ਤੁਹਾਨੂੰ ਪੰਜਾਬ ਨੇ ਕੁਛ ਨਹੀਂ ਨਵਾਜ਼ਿਆ, ਤੁਹਾਨੂੰ ਪੰਜਾਬੀ ਨੇ ਤੁਹਾਨੂੰ ਪਿੰਡੋਂ ਕੱਢ ਦਿੱਤਾ ਸੀ, ਸ਼ਹਿਰ 'ਚੋਂ ਕੱਢ ਦਿੱਤਾ ਸੀ, ਮੁਲਕ 'ਚੋਂ ਕੱਢ ਦਿੱਤਾ ਸੀ, ਪੰਜਾਬ 'ਚੋਂ ਕੱਢ ਦਿੱਤਾ ਸੀ। ਪੰਜਾਬੀ ਨੇ ਤੁਹਾਨੂੰ ਤੁਹਾਡੀਆਂ ਅਫਸਰੀਆਂ ਖੋਲੀਆਂ ਸੀ, ਤੁਹਾਡੀ ਦੌਲਤਾਂ ਖੋਲੀਆਂ ਸੀ, ਤੁਹਾਡੀ ਮਿੱਲਾਂ ਖੋਲੀਆਂ ਸੀ, ਤੁਹਾਡੇ ਕਾਰਖਾਨੇ ਖੋਲੇ, ਤੁਹਾਡੇ ਮਰੱਬੇ ਖੋਲੇ ਸੀ, ਤੁਹਾਡੀ ਟਰਾਂਸਪੋਰਟ ਖੋਲੀ ਸੀ। ਕਿਹੜੀ ਸ਼ੈ ਸੀ ਜਿਹੜੀ ਪੰਜਾਬੀ ਨੇ ਖੋਲੀ ਤੁਹਾਡੇ ਕੋਲ? ਤੁਹਾਨੂੰ ਪੰਜਾਬੀ ਨਾਲ ਇਤਨੀ ਨਫ਼ਰਤ ਹੈ। ਚਲੋ ਇੱਕ ਤੇ ਸਮਝ ਮੈਨੂੰ ਆਉਂਦੀ ਹੈ ਕਿ ਚਲੋ ਮੇਰੇ ਬਾਰੇ ਚ ਉਹਨੇ ਵੀ ਕਿ ਬਹੁਤਾ ਮੌਤਬਰ ਬਣਨ ਲੱਗ ਪਿਆ ਵੀ ਇਹਨੂੰ ਰੋਕੋ ਜ਼ਰਾ। ਇੱਕ ਪਹਿਲੂ ਇਹ ਸੀ ਲੱਗਦਾ ਮੈਨੂੰ ਫੀਲ ਕਰਦਾ, ਮੈਨੂੰ ਉਹਦਾ ਮਤਲਬ ਉਹਦੀ ਮੈਂ ਚਸ ਜੀ ਫੀਲ ਕਰਨ ਡਿਆ ਵੀ ਇੱਕ ਹੈ ਵੀ ਬਸ ਯਾਰ ਬਹੁਤਾ ਨਾ ਵੱਧ ਤੂੰ ਇੰਨਾ ਕੀ ਰਹੋ। ਪਰ ਚਲੋ ਮੈਨੂੰ ਛੱਡੋ ਸਾਂ, ਇਹ ਜਿਹੜੀ ਤੁਹਾਡੀ ਮੋਹਸਨ ਹੈ। ਦੂਜੀ ਗੱਲ ਕੀ ਮੋਹਸਨ ਹੀ ਇਕੱਲੀ ਕਿਉਂ? ਇੱਕ ਮਾਂ, ਇੱਕ ਧਰਤੀ ਮਾਂ, ਇੱਕ ਮਾਂ ਬੋਲੀ, ਇਹ ਤਿੰਨੋਂ ਮਾਵਾਂ ਨੇ। ਤੁਹਾਡੀ ਮਾਂ ਨਹੀਂ ਹੈ ਪੰਜਾਬੀ, ਮੇਰੀ ਇਕੱਲੇ ਦੀ ਹੈ, ਤੁਹਾਡੀ ਵੀ ਹੈ। ਫਿਰ ਉਹ ਮੈਂ ਦੁਬਾਰਾ ਇਹ ਗੱਲ ਦੁਹਰਾਵਾਂਗਾ ਕਿ ਤੁਸੀਂ ਆਪਣੀ ਔਲਾਦ ਨੂੰ ਇੱਕ ਬਹੁਤ ਖੂਬਸੂਰਤ ਜ਼ਬਾਨ ਤੋਂ, ਐਡੀਸ਼ਨਲ ਲੈਂਗੁਏਜ ਤੋਂ, ਇੱਕ ਐਡੀਸ਼ਨਲ ਗਿਫਟ ਤੋਂ, ਇਹ ਗਿਫਟ ਆਫ ਗॉड ਹੈ। ਪੰਜਾਬੀ ਬਹੁਤ ਹੀ ਖੂਬਸੂਰਤ ਤੇ ਆਲਾ ਤੇ ਸੋਹਣੀ ਜ਼ਬਾਨ ਹੈ। ਚੜ੍ਹਦੇ ਲੈਂਦੇ ਪੰਜਾਬ 'ਚ ਨਹੀਂ ਬੋਲੀ ਜਾਂਦੀ, ਕੈਨੇਡਾ 'ਚ, ਇੰਡੀਆ 'ਚ, ਅਮਰੀਕਾ 'ਚ, ਦੁਨੀਆ ਦਾ ਕੋਈ ਮੁਲਕ ਨਹੀਂ ਹੈ ਜਿੱਥੇ ਪੰਜਾਬੀ ਨਹੀਂ ਬੋਲੀ ਜਾਂਦੀ, ਕੋਈ ਵੀ ਨਹੀਂ। ਇਸਰਾਈਲ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ। ਇਸਰਾਈਲ 'ਚ ਮੈਂ ਤੁਹਾਨੂੰ ਦੱਸਦਾ, ਜਿਹਨੂੰ ਨਾ ਸਮਝ ਆਵੇ ਨਾ ਮੈਨੂੰ ਟੈਲੀਫੋਨ ਕਰ ਲੈ, ਫਿਰ ਮੈਂ ਦੱਸ ਦਿਆਂਗਾ ਕੌਣ ਹੈ। ਮੈਂ ਬੰਦਿਆਂ ਦੇ ਨਾਂ ਵੀ ਦੱਸ ਦਿਆਂਗਾ। ਇਸਰਾਈਲ 'ਚ ਕੌਣ ਪੰਜਾਬੀ, ਇਸਰਾਈਲ 'ਚ ਬਹੁਤ ਪੰਜਾਬੀ ਹੈ, ਪਾਕਿਸਤਾਨੀ ਪੰਜਾਬੀ। ਔਰ ਤੁਹਾਨੂੰ ਦੱਸ ਦਿਆਂਗਾ ਕੌਣ ਹੈ, ਜਿਹਨੂੰ ਦਿਲ ਕਰੇ ਫਿਰ ਮੈਨੂੰ ਦੱਸੇ, ਮੈਂ ਉਹਨੂੰ ਮੈਂ ਐਡਰੈਸ ਦਿਆਂਗੇ, ਨਾਂ ਵੀ ਦਿਆਂਗੇ, ਪਤਾ ਕਰ ਲਓ। ਅੱਛਾ, ਫਿਰ ਮੈਂ ਜਦੋਂ ਮੈਂ ਦੇਖਿਆ ਕਿ ਨਹੀਂ ਯਾਰ ਇਹ ਗੱਲਾਂ ਦੋ ਚਾਰ ਹੋ ਰਿਹਾ। ਇੱਕ ਤੇ ਬਾਦਸ਼ਾਹ ਬੰਦੇ ਨੇ, ਦੂਜੀ ਗੱਲ ਇਹ ਕਿ ਪੰਜਾਬੀ ਨਾਲ ਇਹਨਾਂ ਨੂੰ ਕੋਈ ਦਿਲਚਸਪੀ ਕੋਈ ਨਹੀਂ। ਜਦੋਂ ਬੰਦਾ ਬਹੁਤ ਵੱਡਾ ਹੋ ਜਾਏ ਉਹ ਸਮਝਦਾ ਮੈਨੂੰ ਕਿਹੜੀ ਲੋੜ ਹੈ, ਤੇ ਕਮੀ ਕਮੀਣਾ ਦਾ ਕੰਮ ਆ, ਇਹ ਤੇ ਮਾੜੇ ਗਰੀਬ ਬੰਦੇ ਦਾ ਕੰਮ ਹੈ ਪੰਜਾਬੀ ਬੋਲਣਾ। ਪੰਜਾਬੀ ਦੀ ਆਮ ਤੌਰ ਤੇ ਇੱਥੇ ਖਾਸੀ ਨਫ਼ਰਤ ਪਾਈ ਜਾਂਦੀ ਹੈ ਲੋਕਾਂ ਦੇ ਵਿੱਚ, ਵੱਡਿਆਂ ਲੋਕਾਂ ਤੇ। ਲੇਕਿਨ ਇੱਕ ਨਾਲ ਹੀ ਮੈਂ ਤੁਹਾਨੂੰ ਦੱਸ ਸਕਿਆ, ਆਏ ਹਾਏ ਹਾਏ, ਸਦਕੇ ਤੇ ਕੁਰਬਾਨ ਤੇ ਵਾਰੀ ਜਾਵਾਂ ਉਹਨਾਂ ਮੈਂ ਛੋਟੀਆਂ ਬੱਚੀਆਂ ਤੇ ਛੋਟੀਆਂ ਤੋਂ ਲੱਗ ਕੇ ਯੂਨੀਵਰਸਿਟੀ ਤੱਕ ਜਿਹੜੀਆਂ ਜਾਂਦੀਆਂ ਨੇ ਪਾਪਾ ਦੀਆਂ ਪਰੀਆਂ, ਉਹ ਜਿਹੜੀਆਂ ਅਮੀਰ ਵੀ ਨੇ, ਖਾਨਦਾਨੀ ਵੀ ਨੇ। ਅੱਜ ਜਿਨ੍ਹਾਂ ਦਾ ਮੈਂ ਨਾਂ ਲਿਆ ਇਹਨਾਂ ਤੋਂ ਬਹੁਤ ਉੱਤੇ ਇਹ ਤੇ ਆਹੋ, ਤੇ ਇੰਨੇ ਵੱਡੇ ਲੈਵਲ ਦੇ ਉਹ ਲੋਕ ਨੇ, ਏਡੇ ਵੱਡੇ ਲੈਵਲ ਦੇ ਪੰਜਾਬੀ, ਤੇ ਜਿਨ੍ਹਾਂ ਕੋਲ ਖਰਬਾਂ ਰੁਪਏ ਨੇ। ਤੇ ਉਹ ਮੈਂ ਕਈ ਦਫਾ ਵੇਖਿਆ, ਉਹਨਾਂ ਦੇ ਲਿਬਾਸ ਵੇਖ ਕੇ, ਉਹਨਾਂ ਦੀ ਸੂਰਤ ਵੇਖ ਕੇ, ਉਹਨਾਂ ਦੇ ਨੂਰਾਨੀ ਚਿਹਰੇ ਵੇਖ ਕੇ, ਜਿਹੜੇ ਸਾਡੇ ਤੇ ਮੇਰੇ ਤੇ ਮੇਰੇ ਰਿਸ਼ਤੇਦਾਰਾਂ 'ਚ ਕਿਸੇ ਕੋ ਵੀ ਨਹੀਂ, ਉਹਨਾਂ ਦੇ ਨੂਰਾਨੀ ਚਿਹਰੇ ਵੇਖ ਕੇ ਤੇ ਉਹ ਪੰਜਾਬੀ ਬੋਲ ਪਏ। ਕਿੱਧਰ ਜਾਣੀ ਆ ਵੇਖ ਇਹਨੂੰ ਭਲਾ ਕਿੱਡੀ ਸੋਹਣੀ ਚੀਜ਼ ਲੱਗੀ, ਇੱਧਰ ਆ ਨਹੀਂ। ਉਹ ਪਾਪਾ ਦੀਆਂ ਪਰੀਆਂ ਨੇ, ਉਹਨਾਂ ਦੇ ਜਿਹੜੇ ਪਾਪਾ ਨੇ ਉਹਨਾਂ ਦੇ ਸਦਕੇ ਤੇ ਵਾਰੀ ਤੇ ਕੁਰਬਾਨ ਮੈਂ। ਉਹ ਹੈ ਉਹ ਜਿਹੜੇ ਉਹਨੇ ਅਸਲੀ ਨੂੰ ਕੋਈ ਡਰ ਨਹੀਂ ਹੁੰਦਾ। ਦੋ ਪਠਾਨ ਇਕੱਠੇ ਕਰ ਦਿਓ ਤੁਸੀਂ ਦੁਨੀਆ ਦੇ ਕਿਤੇ ਜਿੱਥੇ ਮਰਜ਼ੀ ਬਿਠਾ ਦਿਓ, ਪਸ਼ਤੋ ਬੋਲਣਗੇ। ਦੋ ਸਿੰਧੀ ਕਰ ਦਿਓ, ਸਿੰਧੀ ਬੋਲਣਗੇ। ਸਰਾਇਕੀ ਵੀ ਉਰਦੂ ਬੋਲਣਗੇ, ਪੰਜਾਬੀ ਵੀ ਉਰਦੂ ਬੋਲਣਗੇ, ਤੇ ਏਡੀ ਭੈੜੀ ਉਰਦੂ ਬੋਲਣਗੇ ਕਿ ਉਰਦੂ ਦੀ ਐਸੀ ਤੈਸੀ ਫੇਰ ਦੇਣ। ਅੱਛਾ, ਫਿਰ ਇੱਕ ਮੇਰੇ ਨਾਲ ਹੋਰ, ਮੇਰੇ ਨਾਲ ਇੱਕ ਕੰਮ ਹੁਣ ਤੱਕ ਵੀ ਹੈ, ਮੈਂ ਖੈਰ ਕਿਹਾ ਵੀ ਨਹੀਂ, ਲੇਕਿਨ ਹੁਣ ਮੈਨੂੰ ਕਿਸੇ ਨੇ ਕਿਹਾ ਯਾਰ ਮਿੰਨਤਾਂ ਕਰਿਆ ਕਰ। ਤੋ ਮੈਂ ਕਿਹਾ ਚਲੋ ਮਿੰਨਤ ਵਾਲੀ ਗੱਲ ਹੁੰਦੀ, ਮੈਂ ਚਲੋ ਹੁਣ ਮੈਂ ਇਹ ਮਿੰਨਤ ਹੀ ਸਮਝ ਲਓ ਮੇਰੀ, ਕਿ ਯਾਰ ਇਹ ਮੇਰਾ ਚੈਨਲ ਜਿਹੜਾ ਹੈ, ਇਹ ਮੈਂ ਇਹਦੇ ਲੱਭੋ ਮੇਰੀ ਜ਼ਾਤ ਦਾ ਕੋਈ ਕੰਮ ਹੈ, ਇਹ ਚੋਂ ਮੈਂ ਪੈਸਾ ਕਮਾਉਣਾ। 1250 ਨਹੀਂ ਹੋਇਆ, 1250 ਹੋਇਆ। ਇਹ ਮੈਂ ਪੰਜਾਬੀ ਦੀ ਖਿਦਮਤ ਵਾਸਤੇ ਕਰਨਾ। ਕਦੇ ਇਹਨੂੰ ਉਹ ਕਰਦਿਆ ਕਰੋ ਯਾਰ ਸਬਸਕ੍ਰਾਈਬ, ਜਿਹਨਾਂ ਨਹੀਂ ਕੀਤਾ ਬੱਚੇ ਜੀਣ ਉਹ ਕਰਦਿਆ ਕਰੋ, ਗੂਠਾ ਸ਼ੂਠਾ ਲਾ ਕੇ ਟੱਲੀਆਂ ਛਲੀਆਂ ਜੋ ਵੀ ਕਰਨਾ ਹੁੰਦਾ ਕਰਦਿਆ ਕਰੋ। ਤੇ ਬਾਕੀ ਗੱਲ ਹੈ ਕਿ ਇਹ ਕੰਮ ਉਹ ਆ ਜਿਹੜਾ ਤੁਹਾਡਾ ਕੰਮ ਮੈਂ ਕਰਨ ਡਿਆ, ਜਾਂ ਸਮਝੋ ਮੇਰਾ ਕੰਮ ਤੁਸੀਂ ਕਰੋ, ਅਗਰ ਨਾਲ ਰਲ ਜਾਓ ਥੋੜੇ ਜਿਹੇ, ਤੇ ਆਪਣੀਆਂ ਅਗਲੀਆਂ ਨਸਲਾਂ ਵਾਸਤੇ ਕਰਨਾ। ਕਿਸੇ ਨੇ ਕਿਸੇ ਤੇ ਆਸਾਨ ਨਹੀਂ ਕਰਨਾ।